अस्सलाम वालेकुम सत जी। उम्मीद करना कि सारे ठीक हो। ते अच्छा जी, स्केले का दूसरा पार्ट। और जैसे कि हर वीडियो में दसना कि जेडे स्टूडेंट ने थ्योरी पास कर ली है, PDF मिल गया है, वो मेरे WhatsApp नंबर से सेंड कर दिओ। बाकी नवे स्टूडेंट वास्ते भैया इस चैनल के उत्ते 3 ते 20 का पूरा कोर्स अपलोड है, सारे का सारा फ्री है। थोड़ी तैयारी है तो बिल्कुल फ्री हो जाएगी। एप्लीकेशन वैब 3 ते गूगल तो डाउनलोड होगी एंड्रॉइड फोन के। अगर ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ। ਔਰ ਜਿਹੜੇ ਸਟੂਡੈਂਟ ਨੂੰ ਕੁਝ ਵੀਡੀਓ ਇੰਗਲਿਸ਼ ਵਿੱਚ ਆਉਂਦੀਆਂ ਨੇ, ਉਹਦਾ ਤਰੀਕਾ ਘਰ ਕੀ ਹੈ ਠੀਕ ਕਰਨੇ ਦਾ। ਵੀਡੀਓ ਪਲੇ ਕਰਨੀ ਹੈ, ਉੱਤੇ ਸੈਟਿੰਗ ਵਿੱਚ ਜਾਣਾ ਹੈ, ਆਡੀਓ ਟਰੈਕ ਦੇ ਵਿੱਚ ਜਾ ਕੇ ਜਿਹੜਾ ਆਪਸ਼ਨ ਆਵੇਗਾ ਉਹਦੇ ਵਿੱਚ ਤੁਸੀਂ ਓਰੀਜਨਲ ਕਰ ਦੇਣਾ, ਠੀਕ ਹੈ। ਤੇ ਬਾਕੀ ਜਦੋਂ ਨਵੇਂ ਸਟੂਡੈਂਟ ਸਟਾਰਟ ਕਰਦੇ ਹੋ, ਸਟਾਰਟਿੰਗ ਦੇ ਵਿੱਚ 2 ਦਿਨ 4 ਦਿਨ ਮਤਲਬ ਥੋੜੇ ਦਿਨ ਸਮਝ ਨਹੀਂ ਆਉਂਦੀ, ਜ਼ਿਆਦਾ ਤੋਂ ਜ਼ਿਆਦਾ ਹਫਤਾ ਕਰ ਲਓ। ਉਸ ਤੋਂ ਬਾਅਦ ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗਦਾ ਹੈ, ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ ਵੀ ਸਾਨੂੰ ਸਮਝ ਨਹੀਂ ਆ ਰਹੀ। ਕੁਝ ਸਟੂਡੈਂਟ ਨੂੰ ਤਾਂ ਬਿਲਕੁਲ ਹੀ ਨਹੀਂ ਆਉਂਦੀ ਤੇ ਇਹ ਵੀ ਚੀਜ਼ ਨਾਰਮਲ ਹੈ, ਠੀਕ ਹੈ। ਚਲੋ ਜੀ, ਬਾਕੀ ਦਾ ਸਕੇਲਾ ਵੇਖਦੇ ਹਾਂ। ਨਿਸ਼ਾਨ ਦਾ ਕੀ ਮਤਲਬ ਹੈ ਬਈ, ਜਿਹੜੇ ਰਸਤੇ ਦੇ ਉੱਤੇ ਲੱਗਿਆ ਵੀ ਇਹ ਰਸਤਾ ਸਿਰਫ ਜਾਨਵਰਾਂ ਦੇ ਵਾਸਤੇ ਰਿਜ਼ਰਵ ਹੈ। ਕਿਹੜੇ ਜਾਨਵਰਾਂ ਵਾਸਤੇ? ਜਿਹਦੇ ਉੱਤੇ ਬਹਿ ਕੇ ਸਵਾਰੀ ਕਰਦੇ ਹੋ ਜਾਂ ਜਿਹੜਾ ਜਾਨਵਰਾਂ ਦੇ ਉੱਤੇ ਸਮਾਨ ਲੈ ਕੇ ਜਾਂਦੇ ਹੋ। Il segnale raffigurato era ਨਿਸ਼ਾਨ ਦਿਖਾਇਆ ਗਿਆ, ਇਹ posto nelle vicinanze ਕਹਿੰਦਾ ਇਹ ਨਿਸ਼ਾਨ ਨਜ਼ਦੀਕ ਲੱਗੇ ਹੈ ਦੀ una scuola di equitazione, ਜਿਹੜਾ ਸਕੂਲ equitazione में ਨਾ ਮਤਲਬ ਜਿੱਥੇ ਘੋੜਸਵਾਰੀ ਸਿਖਾਉਂਦੇ ਨੇ, ਕਹਿੰਦਾ ਉਹਦੇ ਨਜ਼ਦੀਕ ਲੱਗੇ ਹੈ। ਫਾਲਸੋ। 17 ਨੰਬਰ ਦੀ ਤਸਵੀਰ ਵੇਖ ਲਓ। ਇਹ ਇਸ਼ਾਰਾ ਵੇ ਜਿਹੜੀਆਂ ਪਬਲਿਕ ਟਰਾਂਸਪੋਰਟ ਦੇ ਵਾਸਤੇ ਗੱਡੀਆਂ ਹੁੰਦੀਆਂ ਨੇ, ਬੱਸ ਟ੍ਰਾਮ ਹੋ ਗਈ, ਉਹਨਾਂ ਵਾਸਤੇ ਇਹ ਇਸ਼ਾਰਾ ਵੇ, ਠੀਕ ਹੈ। Il semaforo in figura ਜਿਹੜਾ ਇਸ਼ਾਰਾ ਤਸਵੀਰ ਦੇ ਵਿੱਚ vale per i veicoli in servizio di linea per trasporto di persone, ਕਹਿੰਦਾ ਜਿਹੜੀ ਬੰਦਿਆਂ ਦੀ ਟਰਾਂਸਪੋਰਟ ਵਾਸਤੇ ਗੱਡੀਆਂ ਨੇ ਉਹਨਾਂ ਵਾਸਤੇ ਵਾਲੇ ਮਤਲਬ ਵੈਲਿਡ ਹੁੰਦਾ ਹੈ, ਲਾਗੂ ਹੁੰਦਾ ਹੈ। 18 ਨੰਬਰ il limite di velocità, ਕਹਿੰਦਾ ਜਿਹੜੀ ਸਪੀਡ ਲਿਮਿਟ ਹੈ sulle strade surbane principali ਸੜਕ ਦੇ ਉੱਤੇ per coloro ਉਹਨਾਂ ਦੇ ਲਈ che hanno conseguito la patente, ਜਿਨ੍ਹਾਂ ਲਾਇਸੈਂਸ ਹਾਸਲ ਕੀਤਾ ਹੈ ਦਾ meno di 3 anni, ਵੀ 3 ਸਾਲ ਤੋਂ ਲੈ ਘੱਟ ਟਾਈਮ ਹੋਏ ਨੇ ਉਹਨਾਂ ਲਾਇਸੈਂਸ ਹਾਸਲ ਕੀਤਾ। ਕਹਿੰਦਾ ਉਹਨਾਂ ਵਾਸਤੇ ਜਿਹੜੀ ਪ੍ਰਿੰਸੀਪਲ ਸੜਕ ਦੇ ਉੱਤੇ ਸਪੀਡ ਹੈ ਇਹਦੀ 110 ਕਿਲੋਮੀਟਰ all'ora ਮਤਲਬ 110 ਦੀ ਹੈ। ਫਾਲਸੋ ਜੀ। 19 ਨੰਬਰ ਦੀ ਤਸਵੀਰ ਦੇ ਵਿੱਚ ਨਜ਼ਰ ਪਿਆ ਹੁੰਦਾ ਹੈ ਕਿ ਦੋ ਕਰੇ ਜਾਤੇ ਨੇ in una strada divisa in due carreggiate separate, ਕਹਿੰਦਾ ਇੱਕ ਸੜਕ ਡਿਵਾਈਡ ਹੈ ਦੋ carreggiatਿਆਂ ਦੇ ਵਿੱਚ, come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ। I veicoli devono di norma circolare sulla carreggiata di destra, ਕਹਿੰਦਾ ਗੱਡੀਆਂ ਨਾਰਮਲੀ ਚੱਲਣਾ ਸੱਜੇ carreggiate ਦੇ ਉੱਤੇ rispetto alla propria direzione di marcia, ਆਪਣੀ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ। ਵੇਰੋ ਜੀ। 20 ਨੰਬਰ il conducente di autoveicolo deve prevedere, ਕਹਿੰਦਾ ਜਿਹੜਾ ਗੱਡੀ ਦਾ ਡਰਾਈਵਰ ਹੈ ਉਹ ਲਾਜ਼ਮੀ ਖਿਆਲ ਕਰ ਲੇ ਮਨੋਵਰੇ improvvise altri, ਜਿਹੜੇ ਅਚਾਨਕ ਕੋਈ ਮਨੋਵਰੇ ਹੁੰਦੇ ਨੇ come il procedere a zigzag, ਜਿਸ ਤਰ੍ਹਾਂ zigzag ਚੱਲਦਾ ਹੈ di un ciclomotore, ਮਤਲਬ ਜਿਸ ਤਰ੍ਹਾਂ ਮੋਟਰੀ ਨਾਲ ਇੱਕ zigzag ਚੱਲਦੀ ਹੈ, ਗੱਡੀ ਦਾ ਡਰਾਈਵਰ ਇਹਨਾਂ ਚੀਜ਼ਾਂ ਦਾ ਖਿਆਲ ਕਰ ਲੈ। ਵੇਰੋ ਅੱਛਾ ਜੀ, improvvise ਆਇਆ ਹੈ, ਇਹ ਵੀ ਨਿਸ਼ਾਨੀ ਹੈ ਮੇਰੇ ਖਿਆਲ ਨਾਲ sempre ਵੇਰੋ ਫਾਲਸੋ ਕੋਈ ਨਹੀਂ, ਲੇਕਿਨ ਜਿਹਨੂੰ ਨਾ ਪਤਾ ਹੈ ਕਨਫਰਮ ਕਰ ਲਿਆ ਜੀ, ਕਿਉਂਕਿ ਮੈਨੂੰ ਡਾਊਟ ਹੈ ਥੋੜਾ, ਠੀਕ ਹੈ। ਕਿਉਂਕਿ ਹੁਣ ਮੈਨੂੰ ਸਹੀ ਤਰ੍ਹਾਂ ਯਾਦ ਨਹੀਂ ਰਹੀਆਂ ਨਿਸ਼ਾਨੀਆਂ ਜਿਹੜੀਆਂ ਨੇ, ਲੇਕਿਨ ਮੈਨੂੰ ਇਹ ਪਤਾ ਹੁੰਦਾ ਵੀ ਇਹ ਵੇਰੋ ਤੇ ਇਹ ਫਾਲਸੋ ਹੈ। zigzag ਜੀ ਇਹ ਵੀ ਪੁੱਛ ਲੈਣਾ। 21 ਨੰਬਰ con la patente di categoria AM, ਕਹਿੰਦਾ AM ਕੈਟੇਗਰੀ ਦੇ ਲਾਇਸੈਂਸ ਦੇ ਨਾਲ si possono condurre, ਤੁਸੀਂ ਚਲਾ ਸਕਦੇ ਹੋ i quadricicli non leggeri ਵੀ con potenza fino a 7 kW, ਜਿਹਦੀ ਪਾਵਰ 7 kW ਤੱਕ ਹੋਵੇ। ਫਾਲਸੋ ਜੀ, non leggeri ਤੁਸੀਂ AM ਨਾਲ ਨਹੀਂ ਚਲਾ ਸਕਦੇ। 22 ਨੰਬਰ ਕੀ ਇਹ penalmente e civilmente, ਕਹਿੰਦਾ ਜਿਹਦੇ ਤੇ ਪੈਨਾਲੇ ਵੀ ਲੱਗੀ ਹੈ ਔਰ ਸਿਵਲ ਵੀ ਲੱਗੀ ਹੈ, responsabile di un sinistro stradale, ਜਿਹੜਾ ਐਕਸੀਡੈਂਟ ਦਾ ਜ਼ਿੰਮੇਦਾਰ ਹੈ, non può continuare a guidare i veicoli, ਕਹਿੰਦਾ ਉਹ ਗੱਡੀ ਨਹੀਂ ਚਲਾ ਸਕਦਾ della stessa categoria, ਉਸੇ ਹੀ ਕੈਟੇਗਰੀ ਦੀ, ma solo di categoria inferiore, ਸਿਰਫ ਘੱਟ ਕੈਟੇਗਰੀ ਮਤਲਬ ਛੋਟੀ ਕੈਟੇਗਰੀ ਦੀ ਗੱਡੀ ਚਲਾ ਸਕਦਾ ਹੈ। ਫਾਲਤੂ ਜੀ ਅਗਰ ਇਜਾਜ਼ਤ ਹੈ ਉਹਨਾਂ ਮਨਾ ਨਹੀਂ ਕੀਤਾ ਤੇ ਫਿਰ ਤੁਸੀਂ ਜਿਹੜੀ ਦੇ ਲਈ ਗੱਡੀ ਚਲਾਓ ਜਿਹੜਾ ਤੁਹਾਡੇ ਕੋਲ ਲਾਇਸੈਂਸ ਹੈ ਉਸ ਹਿਸਾਬ ਨਾਲ। ਅੱਛਾ ਜੀ, ਇੱਥੇ ਆ ਗਿਆ ਨਹੀਂ ਸੌਰੀ, ਮੈਨੂੰ ਕੈਟੇਗੋਰੀਆ ਸੀ ਲੇਕਿਨ ਉਹਦੀ ਨਿਸ਼ਾਨੀ ਉਹ ਕੈਟੇਗਰੀ ਹੈ। 23 ਨੰਬਰ ਪਨੇਲੋ ਇੰਪੋਰਟਾਂਟੇ ਵੇ ਐਗਜ਼ਾਮ ਵਿੱਚ ਆਉਂਦੀ ਹੈ। Il segnale raffigurato era ਨਿਸ਼ਾਨ ਦਿਖਾਇਆ ਗਿਆ ਹੈ in vita,
ये कह रहा है ad usare prudenza che ehtiyat करनी जे perché altri veicoli potrebbero immettersi वे दूसरियां गड्डियां एंटर हो ਸਕਦੀਆਂ ਨੇ nel flusso della circolazione ਇਸ ਚੱਲਣੇ ਦੇ ਫਲੋ ਦੇ ਵਿੱਚ ਮਤਲਬ ਟ੍ਰੈਫਿਕ ਚੱਲਦੀ ਹੈ ਇਹਦੇ ਵਿੱਚ ਗੱਡੀਆਂ ਐਂਟਰ ਹੋ ਸਕਦੀਆਂ ਨੇ ਧਿਆਨ ਕਰਨਾ ਜੇ vero ਅੱਛਾ ਜੀ ਇਨਵੀਤਾ ਹੈ sempre vero ਤੇ ਚਾਰ ਫਾਲਸੋ ਨੇ 24 ਨੰਬਰ il segnale raffigurato preannuncia era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un incrocio con una strada secondaria ਵੀ ਇੱਕ ਚੌਕ ਛੋਟੀ ਸੜਕ ਦੇ ਨਾਲ ਕਿ si imette da destra ਜਿਹੜੀ ਸੱਜੇ ਤੋਂ ਐਂਟਰ ਹੋ ਰਹੀ ਹੈ vero ਜੀ 5 ਨੰਬਰ ਨਿਸ਼ਾਨ ਦਾ ਕੀ ਮਤਲਬ ਹੈ ਬਈ ਇਹ ਕੈਟੇਗਰੀ ਦੀਆਂ ਗੱਡੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਇਹਨਾਂ ਵਾਸਤੇ ਓਬਲੀਗੋ ਹੈ ਕਿ ਇਹਨਾਂ ਸਿੱਧਿਆਂ ਹੀ ਜਾਣਾ ਹੈ il segnale raffigurato previsa era ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ la direzione obbligatoria ਬਈ ਡਾਇਰੈਕਸ਼ਨ ਜਿਹੜੀ ਹੈ ਇਹ ਲਾਜ਼ਮੀ ਹੈ ਜ਼ਰੂਰੀ ਹੈ ਫਿਰ ਆਊਟੋ ਟ੍ਰੇਨੀ ਐਡ ਆਊਟੋ ਆਰਟੀਕੂਲਾਤੀ ਵਾਸਤੇ ਵੇਰੋ ਜੀ ਕਿਉਂਕਿ ਜਿਹੜੀ ਗੱਡੀਆਂ ਜਿਹੜੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਇੱਕ ਆਊਟੋ ਟ੍ਰੇਨੀ ਹੈ ਔਰ ਇੱਕ ਆਊਟੋ ਆਰਟੀਕੂਲਾਤੀ ਹੈ 26 ਨੰਬਰ il conducente deve valutare ਕਹਿੰਦਾ ਡਰਾਈਵਰ ਜਿਹੜਾ ਹੈ ਉਹ ਅੰਦਾਜ਼ਾ ਲਾਵੇ la distanza di sicurezza ਫਾਸਲੇ ਦਾ con riferimento anche alla velocità del veicolo che lo precede ਜਿਹੜੀ ਗੱਡੀ ਅੱਗੇ ਚੱਲ ਰਹੀ ਹੈ ਉਹਦੀ ਸਪੀਡ ਦੇ ਹਿਸਾਬ ਨਾਲ ਵੀ distanza di sicurezza ਦਾ ਅੰਦਾਜ਼ਾ ਲਾਵੇ ਉਹ ਮਤਲਬ ਮੈਂ ਕਿਤਨਾ distanza ਰੱਖਣਾ ਹੈ ਵੇਰੋ ਜ਼ਾਹਿਰ ਗੱਲ ਹੈ ਅਗਲੀ ਗੱਡੀ ਦੀ ਸਪੀਡ ਜਿੰਨੀ ਹੋਣੀ ਹੈ ਅਗਰ ਉਹਦੀ ਸਲੋ ਤੁਹਾਡੀ ਵੀ ਸਪੀਡ ਵੀ ਸਲੋ ਹੋਣੀ ਹੈ ਫਿਰ ਤੁਸੀਂ ਉਹ ਸਾਹਮਣੇ distanza ਰੱਖਣਾ ਤੇ ਵਲੂਤਾਰੇ ਆਇਆ ਜੀ ਇਹ ਵੀ ਪੁੱਛ ਲਵੇ ਜੇ ਮੇਰੇ ਖਿਆਲ ਨਾਲ ਸੈਂਪਰ ਵੇਰੋ ਦੋ ਫਾਲਸੋ ਨੇ 27 ਨੰਬਰ ਤਸਵੀਰ ਵੇਖ ਲਓ ਜੀ ਇਹਦੇ ਵਿੱਚ ਪਹਿਲਾਂ ਜਾਵੇਗੀ ਸੀ ਤੇ ਫਿਰ ਜਾਂਦੀ ਹੈ ਏ ਫਿਰ ਜਾਂਦੀ ਹੈ ਪੀ ਸੀ ਏ ਤੇ ਪੀ Nell'incrocio rappresentato in figura ਇਸ ਚੌਕ ਦੇ ਵਿੱਚ ਤਸਵੀਰ ਦਿਖਾਇਆ ਗਿਆ i veicoli passano nel seguente ordine ਗੱਡੀਆਂ ਇਸ ordine ਇਸ ਤਰਤੀਬ ਨਾਲ ਜਾਣਦੀਆਂ C A P ਠੀਕ ਹੈ ਜੀ vero 28 ਨੰਬਰ per il conducente di un'autovettura ਕਹਿੰਦਾ ਹੈ ਗੱਡੀ ਦੇ ਡਰਾਈਵਰ ਦੇ ਲਈ che procede a velocità regolare ਜਿਹੜਾ ਇੱਕ ਰੈਗੂਲਰ ਸਪੀਡ ਦੇ ਉੱਤੇ ਚੱਲਦਾ ਆ ਰਿਹਾ ਹੈ su strada exturbana ਸੜਕ ਦੇ ਉੱਤੇ può risultare difficoltosa ਕਹਿੰਦਾ ਉਹਦੇ ਵਾਸਤੇ ਮੁਸ਼ਕਲ ਹੋ ਸਕਦਾ ਹੈ la valutazione della velocità di una macchina agricola ਜਿਹੜੀ ਖੇਤੀਬਾੜੀ ਵਾਲੀ ਗੱਡੀ ਹੈ ਮਤਲਬ ਉਹਦੀ ਉਸ ਗੱਡੀ ਦੀ ਸਪੀਡ ਦਾ ਅੰਦਾਜ਼ਾ ਲਾਣਾ ਮੁਸ਼ਕਲ ਹੋ ਸਕਦਾ ਹੈ in genere procede lentamente ਜਿਹੜੀ ਆਮ ਤੌਰ ਤੇ ਸਲੋ ਹੀ ਚੱਲਦੀ ਹੈ ਵੇਰੋ ਜੀ ਅੱਛਾ ਜੀ ਜਿਹਦੇ ਵਿੱਚ ਕਹਿੰਦਾ ਨਾ ਵੀ ਸਪੀਡ ਦਾ ਅੰਦਾਜ਼ਾ ਲਾਣਾ ਆਸਾਨ ਹੋ ਸਕਦਾ ਹੈ ਜਾਂ ਕਹਿੰਦਾ ਹੈ ਕਿ ਮੁਸ਼ਕਲ ਹੋ ਸਕਦਾ ਹੈ ਠੀਕ ਹੈ ਜਿਹਦੇ ਵਿੱਚ ਕਵੇ ਕਿ ਅੰਦਾਜ਼ਾ ਲਾਣਾ ਮੁਸ਼ਕਲ ਹੋ ਸਕਦਾ ਹੈ ਉਹ ਵੇਰੋ ਹੈ ਜਿਹਦੇ ਵਿੱਚ ਕਵੇ ਕਿ ਅੰਦਾਜ਼ਾ ਲਾਣਾ ਆਸਾਨ ਹੈ ਉਹ ਫਾਲਸੋ ਹੈ ਠੀਕ ਹੈ ਇਹ ਨਿਸ਼ਾਨੀ ਇਹਨਾਂ ਸਵਾਲਾਂ ਦੀ ਬਾਕੀ ਇਹਦੇ ਵਿੱਚ ਡਿਫਿਕਲਟੋਜ਼ ਆਏ ਹੈ ਇਹ ਸੈਂਪਰੇ ਵੇਰੋ ਹੈ ਫਾਲਸੋ ਕੋਈ ਨਹੀਂ ਠੀਕ ਹੈ ਜੀ ਇੱਕ ਅੱਛਾ ਜੀ ਇਹ 29 ਨੰਬਰ ਇਨ ਕਾਜ਼ੋ ਦੀ ਪਿਓਜਾ ਕਹਿੰਦਾ ਬਾਰਿਸ਼ ਦੇ ਵਿੱਚ ਅਕੋਰੇ ਜ਼ਰੂਰੀ ਹੈ ਕਹਿੰਦਾ ਬਾਰਿਸ਼ ਦੇ ਵਿੱਚ ਜ਼ਰੂਰੀ ਹੈ aumentare la distanza di sicurezza ਫਾਸਲਾ ਵਧਾਉਣਾ ਜ਼ਰੂਰੀ ਹੈ 3 ਨੰਬਰ ਇਹ vietato gettare oggetti ਕਹਿੰਦਾ ਚੀਜ਼ਾਂ ਸੁੱਟਣਾ ਮਨਾ ਵੇ ਇਹ ਰਿਫਿਊਟੀ ਗੰਦ ਵੀ ਸੁੱਟਣਾ ਮਨਾ ਵੇ dai veicoli in movimento ਜਦੋਂ ਗੱਡੀਆਂ ਚੱਲਦੀਆਂ ਨੇ ਪਈਆਂ ਵੇਰੋ ਅੱਛਾ ਜੀ ਮੂਵਮੈਂਟੋ ਆ ਗਿਆ sempre vero 3 falso ne specchi distante ਤੇ ਔਰ ਸਤਲੀਤਾਰੇ ਨਾਲ ਤੇ oggetti ਵੀ ਆ ਗਿਆ ਇਹ ਵੀ sempre vero ਤੇ 3 falso ਨੇ ਠੀਕ ਹੈ ਲੋ ਜੀ